अस्सलामुअलैकुम, कैसे हैं आप? सब ठीक है? बताए ना कैसे हैं आप? बताए ना क्या कर रहे हैं आप? तो खामोश हो गए हैं। अस्सलामुअलैकुम, कैसे हैं आप? सब बताएं। बताए ना क्यों नहीं बता रहे? हाय ला वे की हो गया ਤੁਹਾਨੂੰ ਵੇ ਹਾਏ ਵੇ ਬੋਲੋ ਤਾਂ ਸਹੀ। ਹਾਏ ਮੈਂ ਮਰ ਗਈ ਵੇ ਕੀ ਹੋਇਆ ਤੁਹਾਨੂੰ? अस्सलामुअलैकुम। वालेकुम सलाम। आप ट्रैवल एजेंसी में? मैं ट्रैवल एजेंसी स्काई में जो ट्रैवल एजेंसी में बाहर भेजता हूँ। अच्छा, मैंने बाहर जाना है, अमेरिका जाना है। पहले कभी गई हैं? नहीं, मैं ना जहाज के ऊपर बैठ के जहाज में ਜਾਂਦਾ ਦੇਖਣਾ ਚਾਹੁੰਦੀ। ਜਹਾਜ਼ ਨੂੰ ਜਾਂਦਿਆਂ ਨਹੀਂ ਵੇਖਣਾ। क्यों? ਜਦੋਂ ਜਾਂਦਾ ਉਦੋਂ ਤਾਂ ਅੰਨਾ ਹੋਇਆ ਹੁੰਦਾ ਵਾ। तो फिर कैसे देखूं? ਜਦੋਂ ਵੀ ਦੇਖਣਾ ਆਉਂਦਾ ਦੇਖਣਾ। अच्छा, ਆਉਂਦੇ ਨੂੰ ਪਤਾ ਹੁੰਦਾ ਵੀ ਮੈਂ ਹੁਣ ਆਇਆ ਹਾਂ। और की नहीं? ਬਿਲਕੁਲ ਰਿਲੈਕਸ ਹੋ ਕੇ ਦੇਖਣਾ ਵਾ। ਪਹਿਲੇ ਕਦੇ ਨਹੀਂ ਜਹਾਜ਼ 'ਚ ਬੈਠੇ? नहीं, मैं पहली दफा पहना है। ਹਾਂ ਇੱਕ ਵਾਰੀ ਨਾ ਇੱਕ ਝਟਕਾ ਜਿਹਾ ਲੱਗਦਾ ਵਾ ਜਦੋਂ ਪਹਿਲੀ ਵਾਰੀ ਬੰਦਾ ਬੈਠਦਾ ਵਾ। की होता है मेरे दसो ना। ਜਦੋਂ ਜਹਾਜ਼ ਰਨਵੇ ਤੇ ਜਾਂਦਾ ਉਦੋਂ ਤੇ ਕੁਝ ਨਹੀਂ ਹੁੰਦਾ। बाद ਵਿੱਚ ਜਦੋਂ ਚੜਦਾ ਵਾ ਨਾ ਉਦੋਂ ਜਾਣ ਤੇ ਬਣਦੀ ਹਾਏ ਮੈਂ ਮਰ ਇੱਕ ਦੋ ਜਦੋਂ ਚੜਦਾ ਹੋਵੇ ਉਦੋਂ ਕਦੀ ਨਾਤੇ ਬੰਦਾ ਵੀ ਵੇਖਦਾ ਨਾ ਕਿੰਨਾ। ਇਹ ਪਹਿਲੀ ਵਾਰੀ ਤੁਹਾਨੂੰ ਪਤਾ ਲੱਗਣਾ ਕਿ ਇਸ ਟਾਈਮ ਜਹਾਜ਼ ਚੜ ਗਿਆ ਵਾ। ਅੱਛਾ। ਇੱਕ ਦੋ ਵਾਰੀ ਤੁਸੀਂ ਸਫ਼ਰ ਕਰ ਲਿਆ ਨਾ ਮੁੜ ਕੇ ਤੁਹਾਨੂੰ ਨਾਲ ਦੇ ਨੇ ਕਹਿਣਾ ਚੜ ਗਿਆ ਵਾ। ਹਾਏ ਅੱਲਾ ਕਰ ਲਓ। अच्छा, मुझे नहीं पता, मुझे जल्दी आप बात जल्दी जल्दी भेजिए। चले जाएंगे। पासपोर्ट बना हुआ है आपका? हाँ जी, बना ओह हुआ है। माय गॉड, पासपोर्ट बना हुआ है। आ जाए इधर, आ जाए इधर, आ जाए। आप मेरे कस्टमर खड़े हैं, आप इनके सामने बदतमीजी ना कीजिए। उधर चले दुकान के पास चले आप। ਮੈਂ ਚਪੇੜ ਮਾਰ ਦਿੱਤੇ ਚਵਣ ਜਿਹਾ ਨਾਲ तेरे वर्गे बदमाश अपनी गंदी जुबान की वजह तो चार चंडा वध खा लेंगे। ਇਹੋ ਦੀ चंड खा के सबर नहीं करना फिर कहना हुन्ना मारिया और फिर लिया के मार। ਇਹ ਉਹਨਾਂ ਦੀ ਆਪਣੀ ਬਣੀ ਹੁੰਦੀ ਹੈ। ਤੈਨੂੰ ਕੀ ਤਕਲੀਫ ਹੈ? ਇਹਦਾ ਮੂੰਹ ਵੇਖੋ की ਕਿਸੇ ਸ਼ਹਿਰ ਦਾ अच्छा इधर का बदमाश ਇਦਾਂ ਦੇ ਬਦਮਾਸ਼ ਦੀ ਪਹਿਲੇ ਤਾਂ ਲੜਾਈ ਹੁੰਦੀ ਨਹੀਂ। ਜੇ ਹੋ ਪਵੇ ਤੇ ਜਿਹੜੀ ਇੱਟ ਪਈ ਆ ਨਾ ਉਹ ਨਹੀਂ ਚੁੱਕ ਕੇ ਮਾਰਨੀ। ਜਿਹੜੀ ਅੱਧੀ ਜ਼ਮੀਨ 'ਚ ਦੱਬੀ ਉਹਨੂੰ ਫੜ ਫੜ ਕੇ ਜਿਹੜਾ ਨਿਕਲੋ ਬਾਹਰ ਤੁਹਾਡੀ ਮਾਰ। ਓਏ ਅਸੀਂ ਡਰਾਉਣ ਵਾਲੇ ਬਦਮਾਸ਼, ਅਸੀਂ ਮਾਰਨ ਵਾਲੇ ਨਹੀਂ ਗਏ। ਇਹ ਮਾਰਨ ਵਾਲਾ ਬਦਮਾਸ਼ ਸਾਦਾ ਬਦਮਾਸ਼ ਆ ਪੀਲੀ ਪੱਤੀ ਵਾਲਾ। ਇਹਨੂੰ ਨਹੀਂ ਪਛਾਣਿਆ? ਕੌਣ ਜੀ? ਇਹਨੂੰ ਇਹ ਕੌਣ? 8 ਸਾਲ ਖੋਤੇ ਦੀ ਲੱਤਾਂ 'ਚ ਰਿਹਾ। ਤੁਰੇ ਇਹ ਸੱਜੇ ਪਾਸੇ ਇਹ ਸੀ, ਖੱਬੇ ਪਾਸੇ ਉਹ ਸੀ। ਆਪ आप ऐसा करें जहाज ਉਦੋਂ ਕਦੀ ਪਾਣੀ ਲੱਗਾ ਹੋਵੇ। आप ऐसा करें जहाज का शेड पसंद कर लें कि जहाज में बैठना पसंद करेंगी। अच्छा, ये जहाज इतना छोटा है? हाँ छोटा हुआ ਇਹਦਾ ਪਤਾ ਵੀ ਨਹੀਂ ਲੱਗਣਾ। मुझे बाइक पसंद है। ਵੱਡੇ ਤਾਂ ਮੇਰੇ ਆਓ ਤੇ ਮੇਰੇ ਹੱਥੋਂ ਨਿਕਲ ਗਏ ਆਓ। ਸਗੀ ਬੁੱਢੀ ਨਾਲ ਮੋਟਰਸਾਈਕਲ ਤੇ ਬੈਠਾ ਇਸ਼ਾਰੇ ਤੇ ਗੱਡੀ ਰੁਕੀ। ਇੱਕ ਬੰਦਾ ਦੀ ਬੁੱਢੀ ਨੂੰ ਕਹਿੰਦਾ ਬਾਜੀ ਪਿੱਛੋਂ ਕਮੀਜ਼ ਚੁੱਕ ਕੇ ਕਹਿੰਦੀ ਨਹੀਂ ਮੇਰਾ ਬੰਦਾ ਨਾਲ ਹੈ। ਆਪ ਵੀ ਦਿਨੇ ਆਪਣੀ ਮੋਟਰਸਾਈਕਲ ਤੇ ਜਾਣ ਡਿਆ ਬੇਗਮ ਨੂੰ ਨਾਲ ਲੈ ਕੇ ਤੇ ਗੱਡੀ ਦੀ ਲਾਈਟ ਪਲਣ ਡਈ। ਜਿੱਧਰੋਂ ਦੀ ਲੰਘੇ ਹਰ ਬੰਦਾ ਕਹੇ ਓਏ ਪਿੱਛੇ ਨੂੰ ਮੂੰਹ ਕਰਕੇ ਉਹਨੂੰ ਕਹਿੰਦਾ ਦੇਖ ਲੈ ਬਗੈਰਤੀ ਤੇਰੀ ਵਜ੍ਹਾ ਨਾਲ ਨਹੀਂ ਆਉਂਦਾ। ਹਰ ਬੰਦਾ ਮੈਨੂੰ ਐਂ ਕਰਨ ਡਿਆ। ਇਹ ਆ ਪੂਰੀ ਗੱਲ ਲਿਖਾਈ ਕੀ ਸੀ? ਇਹ ਜਾ ਕੇ ਆਪਣੀ ਬੁੱਢੀ ਨੂੰ ਦੱਸੇਗਾ ਚੁਗਲਖੋਰਾ। ਆਪਣੀ ਬੁੱਢੀ ਨਾਲ ਬਾਜ਼ਾਰ ਜਾਣ ਡਿਆ। ਉਹਨੂੰ ਠੇਕਾ ਲੱਗਾ ਡਿੱਗਣ ਲੱਗੀ। ਕਹਿੰਦਾ ਬੰਦੇ ਵਾਂਗੂ ਟੁਰ। ਉਹਨੇ ਕਮੀਜ਼ ਲਾ ਕੇ ਮੋਢੇ ਤੇ ਰੱਖ ਲਿਆ। ਖੋਤੀ ਦੇ ਬੱਚਾ ਮੈਨੂੰ ਝੂਠ ਹੀ ਬੋਲਦਾ ਰਿਹਾ। ਤੂੰ ਤਾਂ ਕਹਿੰਦਾ ਸੀ ਮੇਰੀ ਬੁੱਢੀ ਸਾਦਗੀ ਪਸੰਦ ਆ, ਉਹ ਤਾਂ ਕੱਪੜੇ ਪਾਉਂਦੀ ਹੀ ਨਹੀਂ। ਅੱਛਾ ਇਦਾਂ ਦੇ ਬਦਮਾਸ਼ ਯਕੀਨ ਕਰ ਪਿੰਡਾਂ 'ਚ ਬਦਮਾਸ਼ ਹੁੰਦੇ ਆ ਤੇ ਸ਼ਹਿਰ 'ਚ ਲੰਡਾ ਲਾਇਆ ਹੁੰਦਾ। ਸਰਦੀ ਦਾ ਸੀਜ਼ਨ ਲਾਉਣਾ ਚਾਹੀਦਾ। ਉੱਥੇ ਆਪਣੀ ਤੜੀ ਲਾਉਣ ਗਏ 150 ਦਾ ਕੋਟੀਆ। ਓ 150 ਦਾ ਕੋਟੀਆ। ਲਾ ਕਹਿਣ ਵਿੜਿਆ ਭਾਈ ਜੇਬਾ ਪਾਟੀਆਂ ਨਹੀਂ ਯਾਰ ਇਹ 150 ਦਾ ਯਾਰ। ਇਹੋ ਜਿਹੇ ਪਿੰਡ ਜਾਂਦਾ ਫਸਲਾਂ ਦੀ ਦੌੜ ਦੌੜ ਕੇ ਅੰਦਰ ਮੁੜ ਕੇ ਆਉਂਦੀ ਵਾਰੀ ਇੰਜ ਹੁੰਦੇ। ਪੁੱਛੋ ਕੀ ਹੋਇਆ? ਇੰਨਾ ਕਿ ਗੰਨਾ ਸੀ ਨਜ਼ਰ ਨਹੀਂ ਆਇਆ। ਅੱਛਾ ਇਦਾਂ ਦੇ ਬਦਮਾਸ਼ ਕੋਈ ਬੰਦਾ ਚੌਲ ਖਾਣ ਡਿਆ ਹੋਵੇ ਨਾ ਉਹਨੂੰ ਜਾ ਕੇ ਕਹਿੰਦਾ ਆਹ ਇਹ ਚੌਲਾਂ ਦੇ ਬੁਰਕੇ ਲਵਾ। ਉਹਦਾ ਚੱਲ ਭਾਜਾ ਮੈਂ ਲਵਾਉਂਦਾ। ਓਏ ਅੱਲਾ ਤੈਨੂੰ ਹੋਰ ਦੇਗਾ। ਇਹੋ ਜਿਹੇ ਸੁਬਾ ਝੰਗ ਬਾਜ਼ਾਰਾਂ ਨਾਸ਼ਤਾ ਲੈਂਦੇ ਨੇ।
ਘੰਟਾ ਘਰੋਂ ਨਾਸ਼ਤਾ ਕਰਦੇ ਕਰਦੇ ਐਸ ਮੋੜ ਤੱਕ ਆ ਜਾਂਦੇ ਨੇ। ਜਿਹੜੀ ਦੁਕਾਨ ਅੱਗੇ ਬਹਿੰਦੇ ਉਹ ਕਹਿੰਦਾ ਉੱਠੋ ਮੈਂ ਦੁਕਾਨ ਖੋਲਣੀ। ਅੱਛਾ ਭਾਜੀ ਆ ਓਏ ਉੱਠੋ ਮੈਂ ਰੇੜੀ ਖੜੀ ਕਰਨੀ। ਅੱਛਾ ਭਾਜੀ ਅਖੀਰ ਇੱਥੇ ਨਹਿਰ ਚ ਆ ਕੇ ਸਾਲਣ ਵਧਾ ਕੇ ਖਾਣ ਦੇ। ਇਹੋ ਜਿਹੀਆਂ ਪਿੰਡ ਚ ਮਾਈਆਂ ਹੁੰਦੀਆਂ ਸੁਬਾਹ ਸੁਬਾਹ ਨਾ ਹਲਕਾ ਹਲਕਾ ਸੂਰਜ ਹਲਕੀ ਹਲਕੀ ਹਨੇਰੀ ਤੇ ਹਲਕਾ ਹਲਕਾ ਹਨੇਰਾ ਤੇ ਨਹਿਰ ਦੇ ਕਿਨਾਰੇ ਬੈਠੀਆਂ ਸਾਹਮਣੇ ਗੱਡੀ ਦੀ ਲਾਈਟ ਆਵੇ ਤੇ ਸ਼ਰਮ ਨਾਲ ਉੱਠਣਾ ਨਹੀਂ ਸਾਈਡ ਬਦਲ ਲੈਣੀ। ਅੱਛਾ ਸਾਡੀਆਂ ਏਦਾਂ ਕਰਦੀਆਂ ਇਹਨਾਂ ਨੇ ਜਦੋਂ ਕਦੇ ਬੱਚੇ ਦਾ ਦਿਨ ਰਾਤ ਰੱਖਣੇ ਹੋਣ ਨਾ ਸ਼ਾਦੀ ਦੇ ਤੇ ਦੋ ਭਰਾ ਜਾ ਕੇ ਫਸਲਾਂ 'ਚ ਬਹਿ ਜਾਂਦੇ। ਵੱਡਾ ਛੋਟੇ ਨੂੰ ਕਹਿਣ ਡਿਆ ਵੈ ਵੀ ਨਿਜ਼ਾਮ ਦੀ ਨਾ ਵੈ ਮਾਂ ਤੇ ਕਹਿਣ ਡਿਆ ਵੀ 30 ਤਰੀਕ ਰੱਖ ਦਈਏ। ਉਹ ਨਾਲ ਦਾ ਕਹਿਣ ਡਿਆ ਹੁੰਦਾ ਭਰਾਵਾ 30 ਨਾ ਰੱਖੀ, ਪਿਛਲੀ ਵਾਰ ਵੀ ਰੌਲਾ ਬਣ ਗਿਆ ਸੀ ਚੰਗਾ ਮੈਂ ਲੇਟ ਹੋ ਜਾਣਾ ਮੈਂ ਹੁਣ ਚੱਲਾਂ ਫਿਰ ਹੱਲ। ਇਹ ਮਸਲਾ ਇੱਥੇ ਤੁਹਾਡੇ ਇਲਾਕੇ 'ਚ ਹੀ ਆ, ਉੱਧਰ ਸਾਡੇ ਮਾਸਕੋ ਕੋਈ ਮਸਲਾ ਹੀ ਨਹੀਂ। ਤਦੇ ਤੇਰਾ ਮਾਸਕੋ ਖਰਾਬ ਹੋਇਆ। ਬਦਮਾਸ਼ ਆਦਮੀ ਆ ਇਦਾਂ ਦਾ ਬਦਮਾਸ਼ ਘਰੋਂ ਬੇਗਮ ਨਾਲ ਲੜ ਕੇ ਬਾਹਰ ਨਿਕਲਣਗੇ ਤੇ ਬਾਹਰ ਨਿਕਲ ਕੇ ਅਣਜਾਣ ਬੰਦੇ ਕੋਲ ਸਿਗਰਟ ਫੜ ਕੇ ਕਹਿਣਗੇ ਇਹ ਨਹੀਂ ਬਣਦੀਆਂ ਕਿਸੇ ਦੀ। ਇਹੋ ਜਿਹੇ ਪਿੱਛੋਂ ਧੋਤੀ ਚੁੱਕ ਕੇ ਬੱਚਿਆਂ ਨੂੰ ਕਹਿੰਦੇ ਸੁਪਰਮੈਨ ਆਇਆ। ਇਹਦਾ ਇੱਕ ਭਰਾ ਵਾ ਉਹਨੂੰ ਫਾਲੇ ਆ ਉਹ ਫਾਲੇ ਆ ਯਕੀਨ ਕਰੋ ਉਹ ਵੀ ਡਾਂਸ ਕਰਦਾ ਵਾ। ਕਿਵੇਂ? ਉਹ ਡਾਂਸ ਕਰਦਾ ਹੁਣ ਦੋਵੇਂ ਇੱਕ ਲੱਤ ਨਾਲ ਬਾਂਹ ਚੱਲਦੀ ਨਹੀਂ ਉਹਦੀ ਤੇ ਐਂ ਫੜ ਕੇ ਕਹੂਗਾ ਬਿੰਦੀ ਦਾ ਲਿਸ਼ਕਾਰਾ ਮੇਰੀ ਬਿੰਦੀ ਦਾ ਲਿਸ਼ਕਾਰਾ। ਖੁਸਰਾ ਹੀ ਰੱਖਣਾ ਤੂੰ। ਇਹਦਾ ਇੱਕ ਭਰਾ ਲੰਗੜਾ ਉਹ ਵਿਚਾਰਾ ਇੰਜ ਫਿਰਦਾ ਉਹਨੂੰ ਹਵਾ ਵਾਲਾ ਕੁੱਟਣ ਦੇ। ਮੈਂ ਕਿਹਾ ਪਾ ਕਿਉਂ ਮਾਰਦਾ? ਕਹਿੰਦਾ ਚਵਲ ਜਿਹਾ ਨਹਾਉਂਦਾ ਹੈ ਨਹੀਂ ਟੂਟੀ ਖੋਲ ਕੇ ਅੱਗੇ ਪਿੱਛੇ ਹੁੰਦਾ ਰਹਿੰਦਾ। ਉਹ ਲੰਗੜਾ ਬਾਲਟੀ ਭਰ ਕੇ ਗਲੀ 'ਚ ਨਹਾਤਾ ਫੇਰ ਸੁੱਕਾ ਕਿਉਂ? ਇੰਜ ਡੱਬਾ ਭਰੇ ਪਿੱਛੇ ਸੁੱਟ ਦੋ। ਆਪ ਸੁੱਕਾ ਪਿੱਛੋਂ ਬੱਚੇ ਨਹਾਉਂਦੇ ਚਾਚਾ ਇੱਧਰ ਨੂੰ ਚਾਚਾ ਇੱਧਰ। ਉਹ ਲੰਗੜਾ ਮਹੱਲੇ 'ਚ ਟੁਰਿਆ ਜਾਵੇ ਉਹਦੇ ਕੋਲ ਮਹੱਲੇ ਦੇ ਕੁੱਤੇ ਬੜੇ ਡਰਦੇ। ਕਿਉਂ? ਉਹ ਟੁਰਿਆ ਜਾਂਦਾ ਕੁੱਤੇ ਕਹਿੰਦੇ ਇੱਟ ਚੁੱਕਣ ਲੱਗਾ। ਉਹ ਲੰਗੜੇ ਨੂੰ ਚਾਹ ਲੈਣ ਭੇਜਿਆ ਉਹ ਚੈਨਲ 'ਚ ਆਪੇ ਹੀ ਕੱਪ 'ਚ ਪਾ ਲਿਆ। ਉਹ ਲੰਗੜਾ ਜਨਾਜ਼ੇ ਦੇ ਅੱਗੇ ਇੰਜ ਨਹੀਂ ਟੁਰਿਆ ਜਾਵੇ। ਉਹਨਾਂ ਨੇ ਜਨਾਜ਼ਾ ਰੱਖ ਕੇ ਕੁੱਟਿਆ ਕਹਿੰਦਾ ਸਾਡਾ ਪਿਓ ਮਰਿਆ ਤੇ ਰੋਟੀਆਂ ਪਾਉਂਦੇ ਆ। ਲੰਗੜੇ ਨੇ ਜਨਾਜ਼ੇ ਨੂੰ ਮੋਢਾ ਹੀ ਦੇਤਾ ਇੰਜ ਕਰਕੇ। ਫੇਰ ਦੋ ਕਿ ਝਟਕੇ ਵੱਜੇ ਮੁੜਦਾ ਉੱਠ ਕੇ ਬਹਿ ਕੇ ਭਾਜੀ ਸੜਕ ਟੁੱਟੀ। ਲੰਗੜਾ ਨਹਿਰ 'ਚ ਨਹਾਉਣ ਡਿਆ। ਮੈਂ ਕਿਹਾ ਪਾਣੀ ਕਿੰਨਾ ਕਿੰਨਾ? ਕਹਿੰਦਾ ਇੱਧਰੋਂ ਇੰਨਾ ਇੱਧਰੋਂ ਇੰਨਾ। ਹੁਣ ਇਹਨੂੰ ਲੰਗੜਾ ਬੁਰਾ ਲੱਗਣ ਡਿਆ। ਸਾਰੀ ਜ਼ਿੰਦਗੀ ਇਹਨੂੰ ਲੰਗੜਾ ਚੂਪ ਚੂਪ ਕੇ ਦਿਮਾਗ ਖਰਾਬ ਕਰ ਲਿਆ। ਸਾਨੂੰ ਲੰਗੜਾ ਇਹਦੇ ਇੱਕ ਭਰਾ ਦੇ ਲੱਤ 'ਚ ਸਰੀਆ ਵਾ। ਉਹ ਸਰੀਆ ਨਹੀਂ ਅਜੇ ਲੱਕੜ ਦੀ ਲੱਤ ਹੈ ਉਹਦੀ। ਸਰੀਆ ਵਾ ਉਹਦਾ। ਉਹ ਈਦ ਪੜਨ ਗਏ ਨੇ ਪਿਛਲੇ ਦਾ ਸਿਰ ਪਾੜਤਾ। ਲੱਤ ਸਪਿੰਗੀ ਨਹੀਂ ਨਾ ਹੁੰਦੀ ਕੋਈ ਅੱਲਾਹੁ ਲੱਕੜ ਦੀ ਲੱਤ ਵਿਚਾਰੇ ਦੀ। ਅੱਛਾ ਇੱਕ ਲੱਤ ਮਾਲਿਸ਼ ਕਰਾਉਂਦਾ ਦੂਜੀ ਪਾਲਿਸ਼ ਕਰਾਉਂਦਾ। ਇਹਦਾ ਭਰਾ ਵੀ ਇੱਕ ਲੱਤ ਘਟਾਉਂਦਾ ਦੂਜੇ ਤੇ ਰੇਕ ਮਾਲ ਪਰਵਾਉਂਦਾ। ਕਿਉਂ? ਇਹਨਾਂ ਨੇ ਆਪਣੇ ਦਰਵਾਜ਼ੇ ਲੱਕੜ ਦੀ ਉਹ ਸਰੀਆ ਲੱਕੜ ਦੀ ਲੱਤ ਕੱਲਾ ਹੀ ਟੁਰਿਆ ਜਾਂਦਾ ਦੀ ਚੀਕ ਨਿਕਲ ਗਈ। ਮੈਂ ਕਿਹਾ ਕੀ ਹੋਇਆ? ਕਹਿੰਦਾ ਲੱਕੜ ਦਾ ਪੈਰ ਅਸਲ ਪੈਰ ਤੇ ਆ ਗਿਆ। ਲੱਤ 'ਚ ਸਰੀਆ ਵਾ ਨਾ ਤਾਂ ਬੇਗਮ ਕੋ ਰੋਜ਼ ਚੰਡਾ ਖਾਂਦਾ। ਉਹ ਕਹਿੰਦੀ ਆ ਲੱਤ 'ਚ ਪੂਰਾ ਸਰੀਆ ਪਵਾ ਲਿਆ 4 ਇੰਚ ਦਾ ਟੋਟਾ ਪਾਉਂਦਾ ਮੈਨੂੰ ਵੀ ਸਕੂਨ ਹੋਣਾ ਸੀ। ਲੱਕੜ ਦੀ ਲੱਤ ਵਿਚਾਰੇ ਦੀ। ਲੱਤ 'ਚ ਸਰੀਆ ਉਹਦੇ। ਦੁਸ਼ਮਣ ਉਹਦੀ ਲੱਤ ਵੱਢਣ ਆਏ ਉਹਨਾਂ ਦੀ ਕੁਹਾੜੀ ਵਿੱਚ ਫਸ ਗਈ। ਕਿਆ? ਲੱਕੜ ਦੀ ਲਾਤੀ ਦੁਸ਼ਮਣ ਉਹਨੂੰ ਕੁੱਤਾ ਪਿਆ ਕੁੱਤੇ ਦੇ ਦੰਦ ਟੁੱਟ ਗਏ। ਲੈ ਉਹਨੂੰ ਕੀ ਪਤਾ ਜੋ ਲੱਕੜ ਵਾਲੀ ਲੱਤ ਨੂੰ ਪੈ ਗਿਆ। ਆ ਦੰਦ ਵਿਖਾਈ ਜਿਹੜਾ ਦੰਦ ਨਹੀਂ ਉਹ ਨਹੀਂ ਹੈਗਾ। ਇਹਦੇ ਭਰਾ ਦੇ ਵੀ ਲੱਤ 'ਚ ਸਰੀਆ ਵਾ। ਇੱਕ ਜਗ੍ਹਾ ਤੇ ਲੜਨ ਵਾਸਤੇ ਗਏ ਆ। ਅੱਛਾ। ਦੁਸ਼ਮਣਾਂ ਨੇ ਨੰਗੀ ਤਾਰ ਲਾਤੀ ਲੱਤ ਨੂੰ। ਕਿਉਂ? ਸਾਰੇ ਲੜਨ ਦੇ ਵਿੱਚੋਂ ਐਂ ਕਰਨ ਡਿਆ ਬੱਲੇ। ਉਹ ਬ੍ਰੇਕ ਡਾਂਸ ਕਰਨ ਡਿਆ ਸੀ। ਹੁਣ ਜਦੋਂ ਵੀ ਲੜਾਈ ਤੇ ਜਾਂਦਾ ਉਹਦੀ ਲੱਤ ਟੇਪ ਕਰਕੇ ਲੈ ਜਾਂਦਾ। ਲੱਕੜ ਦੀ ਲੱਤ ਵਿਚਾਰੇ ਦੀ। ਅੱਛਾ ਉਹ ਬਿਸ਼ੌਰ ਗਿਆ ਨੂੰ 8 ਦਿਨ ਉੱਤੇ ਰਹਿਣਾ ਪਿਆ। ਕਿਉਂ? ਉਹ ਸੁੱਤਾ ਜੀ ਪਠਾਣਾ ਨੇ ਲੱਤ ਪਾਲ ਕੇ ਗਾਵਾ ਪਕਾ ਲਿਆ। ਅਜੇ ਤੇ ਬੇਟਾ ਉਹ ਭਰਾ ਦੱਸਣ ਨੇ ਜਿਹਦੀ ਲੱਤ ਖਰਾਬ ਹੈ। ਅਜੇ ਤੇਰਾ ਉਹ ਤਾਇਆ ਨਹੀਂ ਦੱਸਿਆ ਜਿਹਦੀ ਇੱਕ ਬਾਂਹ ਹੈ। ਮੈਂ ਵੀ ਤੇਰਾ ਮਾਮਾ ਦੱਸਣਾ ਜਿਹਦੀ ਇੱਕ ਅੱਖ ਆ। ਐਵੇਂ ਤੂੰ ਤਾਂ ਵਾਧਾ ਪਾਉਣ ਡਿਆ ਨਾ ਹੁਣ। ਇੱਕ ਬਾਂਹ ਹੈ ਮਾਮੇ
ਮੇਰੀ ਇੱਕ ਚਾਚੇ ਦੀ ਜਿਹੜਾ ਵੀ ਸੀ ਇੱਕ ਬਾਂਹ ਵਾਲਾ ਸੀ ਬਸ ਉਹਨੂੰ ਵੱਡਾ ਹੋ ਕੇ ਮਤੱਬਰ ਬਣਨ ਦਾ ਬੜਾ ਸ਼ੌਕ ਹੈ ਅੱਛਾ ਇਹਨੇ ਭਾਜੀ ਇਹਦਾ ਨਾ ਆਇਆ ਸੀ ਉਹਦੀ ਇੱਕ ਬਾਂਹ ਸੀ ਤੇ ਵਿਆਹਾਂ ਤੇ ਜਾ ਕੇ ਵੱਡਾ ਬਣ ਕੇ ਗੱਲ ਸੁਣੋ ਓਏ ਰੋਟੀ ਖੁੱਲਣ ਵਾਲੀ ਔਰਤਾਂ ਸਾਰੀਆਂ ਇੱਧਰ ਹੋ ਜਾਓ ਤੇ ਮਰਦ ਸਾਰੇ ਇੱਧਰ ਹੋ ਜਾਓ ਇੱਕ ਬਾਂਹ ਤੇ ਕਹਿੰਦਾ ਮੈਂ ਢੋਲਕੀ ਸਿੱਖਣੀ ਢੋਲਕੀ ਫੇਰ ਮੈਂ ਕਿਹਾ ਤੂੰ ਇੰਜ ਵਜਾਏਂਗਾ ਵਿਚਾਰੇ ਦੀ ਇੱਕ ਬਾਂਹ ਤੇ ਪਤੰਗ ਲੁੱਟ ਲਈ ਸਾਰੀ ਰਾਤ ਨਹੀਂ ਲਾ ਹੋਈ ਇੰਨੀ ਖੜਾ ਰਿਹਾ ਅਖੀਰ ਕਿਸੇ ਨੇ ਮਸ਼ਵਰਾ ਦਿੱਤਾ ਤੇ ਇੰਜ ਕਰਕੇ ਲਾਈ 1.5 ਘੰਟਾ ਲਾ ਕੇ ਡੋਰ ਇਕੱਠੀ ਕੀਤੀ ਲੰਗਣਾ ਆ ਕੇ ਫੇਰ ਖਿਲਾਰ ਗਿਆ ये देखिए आए आपको इस घर का विजिट करवा आंदे ਉਹ ਪਿਓ ਧੀ ਇਹਨੇ ਸਾਲਾਂ ਬਾਅਦ ਮਿਲੇ ਆ ਅੱਲਾ ਮਾਫੀ ਕਰੇ ਚੱਲ ਵੇ ਨਾ ਕਿਆ ਕਰਿਆ ना अगला पता नहीं की देख के आ गया ਚਲ ਆ ਜਾ ਬੇਟਾ ਆ ਜਾ ओ बुजुर्गो कोई गल नहीं तुम तकल्लुफ ना करो इत्थे बैठे दवा दे दो जेड़ी देनी है ਇਹ ਲੋੜਨ ਓਏ ਸ਼ਟ ਅਪ ਮਾਮਾ ਬਜ਼ੁਰਗ ਨੇ ਕਿਹਾ 16 ਸਾਲਾਂ ਦਾ ਮੁੰਡਾ ਵਾ ਉਦਾਂ ਲੱਸੀ ਪੀਤੀ ਆ ਤੇ ਸਾਫ ਨਹੀਂ ਕੀਤੀ ਮੈਂ ਕਹਿੰਦੀ ਤੁਸੀਂ ਟਾਈਮ ਕੱਢ ਰਹੇ ਹੋ ਆਹ ਫਾਲ ਕੱਢਦੇ ਆ ਫਾਲ ਉਹ ਲੱਭਣੇ ਮੇਰਾ केड़ा ਉਹ गुलामाबाद बड़े कब्रिस्तान ले जा मेरा जहाज प्रवास करके ਇਹ ਵੱਡੇ ਕਬਲਾ ਸਾਹਿਬ ਜਾ ਕੇ ਕਰਨਾ ਕੀ ਆ ਜੀ ਸਾਲਿਆ ਤੇਰੇ ਜਹਾਜ਼ ਪ੍ਰਵਾਦ ਕੀਤੇ ਇੱਥੇ ਕਈਆਂ ਦੀ ਰੂਹ ਪ੍ਰਵਾਦ ਕਰਨ ਨੂੰ ਫਿਰਨ ਦੇ ਇਹ ਕਹਿੰਦਾ ਵੱਡੇ ਕਬਰਸਤਾਨ ਲੈ ਗਿਆ ਤੇਰੇ ਲਵਣ ਨੂੰ ਹਾਂ। ਉਹ ਵੱਡੇ ਕਬਰਸਤਾਨ ਕਿਵੇਂ ਲੈ ਕੇ ਜਾਵਾਂ ਉੱਥੇ ਤੇ ਰਕਸ਼ੇ ਜਾਂਦੇ ਹੀ ਨਹੀਂ क्यों नहीं जाते मैं ਜਾਂਦਾ ਦਿਖਾਉਣਾ और यार तुम कब्रिस्तान के अंदर जितना जवान ना ਮੈਂ ਕਹਿੰਦੀ ਟਾਈਮ ਕੱਢ ਦਿਓ ਮੇਰੀ ਵੀ ਟਾਈਮ ਕੱਢੋ ਮੈਂ ਵੀ ਕੁੜੀਏ ਹਾਂਜੀ ਤੇਰੇ ਸੈਂਟਰ ਵਾਲੀ ਲਕੀਰ ਦੱਸਦੀ ਆ ਆਇਆ ਖੋਲ ਕੇ ਭੈਣ ਦੇ ਹਾਏ ਤੇ ਜਿਹੜਾ ਔਰ ਜਿਹੜਾ ਖੁੱਲ ਕੇ ਭੈਣ ਦਿੰਦਾ ਪੈਂਦਾ ਇੱਥੇ ਹੀ ਆ ਇਹ ਹੋਰ ਕਿਸੇ ਦਾ ਬਦਲ ਉਸਤਾਦ ਜੀ ਉਹ ਬੰਦਾ ਤੁਹਾਡੀ ਭੈਣ ਕੱਢੇ ਹੀ ਕੱਢੇ ਉਹ ਜਿੱਡਾ ਗਰਮ ਆ ਉਹ ਪੰਜਾਂ ਦੀ ਕੱਢਣ ਨੂੰ ਫਿਰਨ ਡਿਆ ਹੈ ਚੱਲ ਉਹ ਭੈਣ ਕੱਢੇਗਾ ਕਿਸੇ ਕੰਮ ਤੇ ਆਏਗੀ ਆਹ ਕੱਢਦਾ ਤੇ ਇਹਨੇ ਸਾਰੀ ਰਾਤ ਆਹ ਹੀ ਕਰੀ ਜਾਣਾ ਸੀ ਇਹ ਬਾਬਾ ਹੱਥ ਦੀ ਕੀ ਕਹਿੰਦੀ ਹੈ ਤੇਰੇ ਹੱਥ ਦੀ ਲਕੀਰ ਕਹਿੰਦੀ ਆ ਤੇਰੇ ਹੱਥ ਦੀ ਲਕੀਰ ਭੈਣ ਨਾ ਦਈ ਓਏ ਤੇਰੇ ਹੱਥ ਦੀ ਲਕੀਰ ਦੱਸ ਰਹੀ ਆ ਕਿ ਤੇ ਕੋ ਪੈਸਾ ਬੜਾ ਆਉਣਾ ਕਦੋਂ ਔਰ ਇਸ ਲਕੀਰ ਦੇ ਵਿੱਚ ਨਾ ਹਾਂਜੀ ਚਲਾ ਦੇ ਬੱਬਰ ਸ਼ੇਰ ਬੜੇ ਕੁੱਤੇ ਬਿੱਲੇ ਬੋਲਣਗੇ ਵਿੱਚ ਤੇ ਤੁਸੀਂ ਪਿੱਛੋਂ ਲਿਆ ਕੇ ਵਿੱਚ ਮਾਰੋ ਬਾਬਾ ਜੀ ਛੋਟੀ ਲਕੀਰ ਤੰਗ ਕਿਉਂ ਹੋਏ ਇਹ ਛੋਟੀ ਰਹਿਣੀ ਆ ਤੇ ਪੈਸੇ ਆਉਣੇ ਆ ਹਾਂ ਜੇ ਵੱਡੀ ਹੋ ਗਈ ਤੇ ਤੇ ਫਿਰ ਫਿਰ ਜਿੱਦਾਂ ਉਹਨੇ ਗੱਲ ਚ ਪਾਈ ਏਦਾਂ ਬੰਦਿਆਂ ਨਾਲ ਲਈ ਫਿਰਨਾ ਅੱਛਾ ਵੱਡੀ ਹੋ ਗਈ ਤਾਂ ਸਾਰੀ ਜ਼ਿੰਦਗੀ ਰਕਸ਼ੇ ਜਮੇਗੀ ਇਹ ਵੱਜਦਾ ਇਹ ਵੱਜਦਾ ਵਾ ਵਜਾ ਕੇ ਵਹਾ ਆ ਉੱਤੋਂ ਫੜਦਾ ਵਾ ਮੈਂ ਥੱਲੇੋਂ ਵਜਾਉਣਾ ਵਾ ਮੂੰਹ ਨਾ ਸਾਲਿਆ ਹੱਥਾਂ ਨਾ ਢੋਲ ਵਜਾ ਕੇ ਵਹਾ ਆ ਅਗਲੀ ਸਾਈਡ ਬਰੀਕ ਕਿਉਂ ਆ ਭਲਾ ਕਿਉਂ ਇਧਰੋਂ ਘੱਟ ਵਜਾਈਦਾ ਤੜਫਲੀ ਪਿੱਛੋਂ ਵਾਲੀਦੀ ਆ ਜੇ ਢੋਲ ਵੀ ਵਜਾਣੀ ਹੋਵੇ ਤੇ ਢੋਲਕੀ ਮੈਨੂੰ ਵੀ ਆਉਣੀ ਆਉਂਦੀ ਮੇਰੇ ਉਸਤਾਦ ਨੂੰ ਵੀ ਆਉਣੀ ਆਉਂਦੀ ਆ ਇਹ ਵਜਾਉਂਦਾ ਹੁੰਦਾ ਮੈਂ ਵੱਜਦੀ ਵੇਖਦਾ ਹੁੰਦਾ ਉਹ ਪਾਗਲ ਹੋ ਗਿਆ ਵੱਜਦੀ ਦੇਖਦੀ ਨਹੀਂ ਹੁੰਦੀ ਆਪ ਹੀ ਹਲਕਾ ਹਲਕਾ ਚਮਚਾ ਲਾਈ ਜਾਂਦਾ ਹੁੰਦਾ ਢੋਲਕੀ ਨਾਲੇ ਕਈ ਕਿਸਮ ਦੀ ਹੁੰਦੀ ਆ ਉਹ ਕਿਹੜੀ ਕਿਹੜੀ ਵਜਾਉਣ ਵਾਲਿਆਂ ਦੀਆਂ ਵੀ ਕਿਸਮਾਂ ਹੁੰਦੀਆਂ ਉਹ ਕਿੱਦਾਂ? ਕੋਈ ਪੱਟਾਂ 'ਚ ਰੱਖ ਕੇ ਵਜਾਉਂਦੇ ਆ ਕੋਈ ਲੱਤਾਂ 'ਚ ਰੱਖ ਕੇ ਵਜਾਉਂਦੇ ਆ ਫੇਰ ਕੋਈ ਗਲ 'ਚ ਪਾ ਕੇ ਵਜਾਉਂਦੇ ਆ ਤੇ ਕੋਈ ਵਜਾ ਕੇ ਗਲ 'ਚ ਪਾ ਲੈਂਦੇ ਆ ਤੇ ਜਿਹਨਾਂ ਦੀਆਂ ਵੱਜਦੀਆਂ ਉਹ ਚਿੱਟੀਆਂ ਟੋਪੀਆਂ ਪਾ ਕੇ ਡਰਾਮਿਆਂ 'ਚ ਖਲੋਤੇ ਹੁੰਦੇ ਆ ਆਜੋ ਜੀ ਗੱਲਾਂ ਬੜੀਆਂ ਪਾਏਦਾਰ ਹੋਣੀਆਂ ਅੱਗੇ ਵੀ ਆ ਜਾਓ ਅੱਛਾ ਜੀ ਅਬੂ ਜ਼ਬੀ ਦੁਬਈ ਉਮਾਨ ਆ ਜੇ ਮੈਨੂੰ ਲੱਗਦਾ ਤੁਸੀਂ ਅਬੂ ਜ਼ਬੀ ਤੋਂ ਵੀ ਅੱਗੇ ਲੰਘ ਜਾਣਾ ਆਵੇ ਮੈਂ ਕਿਹਾ ਜੀ ਮੈਂ ਜਾਣਾ
ਆਈਆਂ ਯੂਰਪ। ਯੂਰਪ ਜਾਣਾ ਮੇਰੀ ਗੱਲ ਸੁਣੋ। ਉਹ ਹਰਾਮ ਦੇ ਨੇ ਪਤਾ ਨਹੀਂ ਕਿਹੜੀ ਗੋਲੀ ਖਾਧੀ ਸਾਰਾ ਮੂੰਹ ਖੜਾ ਕੀਤਾ ਮੈਂ ਤੈਨੂੰ ਕਹਿਣਾ ਕੋਈ ਨਹੀਂ, ਤੇਰਾ ਪਰਿੰਦਾ ਉਡਾ ਦੇਣਾ ਕੰਜਰਾ, ਤੈਨੂੰ ਸਾਰੀ ਜ਼ਿੰਦਗੀ ਵਿਹਲਾ ਫਿਰਨਾ ਪੈਣਾ। ਇਹਦਾ ਮੂੰਹ ਹੀ ਕਹਿੰਦਾ ਮੇਰੇ ਤੇ ਕੋਈ ਚੜਾਓ। ਘਰੋਂ ਲਿਆ ਕੇ ਬੁੱਢੀ ਚੜਾ ਦੇ। ਉਹ ਕੀ ਚੜਾਉਂਦੇ ਹੀ ਇਹ ਉੱਡਦੇ ਇਹ ਉੱਡਦਾ ਵਾ ਜੀ। ਮੈਂ ਇਹਦੇ 'ਚ ਬਹਿਣਾ। ਇਹਦੇ ਵਿੱਚ ਬਹਿਣਾ ਵਾ? ਆਹੋ। ਇਹਦੇ ਵਿੱਚ ਨਾ ਬਹਿ, ਕਿਉਂ? ਇਹਦੇ ਉੱਤੇ ਬਹਿ। ਜਹਾਜ਼ ਤੈਨੂੰ ਦਿੰਨੇ ਆ, ਜਹਾਜ਼ ਦੇ ਉੱਤੇ ਬਹਿ ਤੇ ਆਪਣਾ ਬਹਿ ਕੇ ਚਲੇ ਜਾ। ਪੈਸੇ ਕਿੰਨੇ ਤੇਰੇ ਕੋਲ? ਮੇਰੇ ਕੋਲ ਹੈਗਾ ਕੋਈ 50 ਲੱਖ ਰੁਪਇਆ। 50 ਲੱਖ ਰੁਪਏ ਤੇਰੇ ਕੋਲ ਹੈਗਾ? 50 ਲੱਖ ਹੈਗਾ ਤੇਰੇ ਕੋਲ? ਹੋਏਗਾ। ਆ ਰਿਕਸ਼ੇ ਸਬਰ ਕਰ ਲਾ, ਉਹਦੀ ਭੈਣ ਦਾ ਛਿਲਾ ਕਰਾਉਣ ਜਾਣਾ ਹੈ। ਮੈਂ ਕਿਹਾ ਮੈਨੂੰ ਤੇਰੇ ਕੋ ਕਿੰਨੇ ਪੈਸੇ ਆ? 50 ਲੱਖ ਰੁਪਇਆ। ਓਏ 50 ਲੱਖ ਤੇਰੇ ਕੋ? ਆਹੋ। ਫੇਰ ਆ ਚਿੱਟੇ ਜਹਾਜ਼ ਤੇ ਨਾ ਬਈ। ਕਿਉਂ? ਇਹ ਹਜੇ ਨਾ ਚੱਲਿਆ ਨਹੀਂ ਆ। ਅੱਛਾ ਜੀ। ਆ ਪਰਲੇ ਲਾਲ ਦੇ ਬਹਿ ਚੱਲ ਚੱਲ ਕੇ ਲਾਲ ਹੋਇਆ ਈ। ਇਹ ਲਾਲ ਭਲਾ ਕਿਉਂ ਹੋਇਆ? ਕਿਉਂ? ਇਹ ਕਿਤੇ ਗਲਤ ਤਰੀਕ 'ਚ ਚੱਲ ਬੈਠਾ। ਤੁਸੀਂ ਜਾਣਾ ਕਿਹੜਾ ਤੂੰ ਲਗਾ ਜੀ? ਇਹਨੇ ਉਰਲਾ 28 ਨੂੰ ਬਰਬਾਦ ਕਰਨਾ ਸੀ। ਇਹ ਜਿਹੜਾ ਪੀਲਾ ਇਹ ਚੱਲਿਆ ਹੀ ਬੋਲਦਾ ਹੁਣ ਜੀ ਪੀਲਾ ਹੋ ਗਿਆ। ਇਹ ਪੀਲਾ ਭਲਾ ਕਿਹੜਾ? ਇਹ ਹੱਥ ਨਾਲ ਚੱਲਦਾ ਰਿਹਾ ਤਾਂ ਪੀਲਾ ਹੋਇਆ। ਡਰਾਮੇ 'ਚ ਲੱਗੇ ਆ, ਉਹਨੂੰ ਹਲਾਈ ਵੀ ਜਾਓ। ਮੈਂ ਕਿਹਾ ਹਾਂਜੀ। ਆਪਣਾ ਤੋਤਾ ਮਾਰ ਕੱਢੋ। ਅਸੀਂ ਸਮਝਿਆ ਸੰਡਿਆ ਕੋ ਉਤਲਾ ਹਿਸਾਬ ਦੇਣ ਲਿਆ ਹੋ। ਸਾੜੇ ਨੇ ਵੇਖੋ ਹੈ ਨਾ। ਤੇ ਬਹੁਤੀ ਗੱਲ ਅੱਛਾ ਐ ਕਰੀਏ ਨਾ, ਜਿਨ੍ਹਾਂ ਨੂੰ ਦੰਦ ਨਾ ਆਇਆ ਕਰਦੇ ਆ, ਉਹਦੇ ਦੰਦ ਹੈ ਨਹੀਂ ਚੱਪਾ ਅੰਦਰ ਹੀ ਮੈਂ ਕਿਹਾ ਆਪਣਾ ਫਰਕ ਇਹ ਆ ਕਿ ਉਹ ਚੱਪਾ ਮੂੰਹ 'ਚ ਦੇਣਾ, ਤੂੰ ਪਿੱਛੇ ਚੋਕ 'ਚ ਦੇਣਾ ਵਾ। ਇਹ ਸੱਚ ਮੈਨੂੰ ਇਹ ਤੋਤਾ ਮਾਰ ਕੱਢੋ। ਦੱਸੋ, ਇਹ ਫਾਲ ਕੱਢ ਕੇ ਦੱਸੋ ਕੁੜੀ ਨੂੰ। ਕਾਕਾ ਤੋਤਾ ਕੱਢ। ਤੂੰ ਕੱਢ, ਤੇਰੀ ਭੈਣ ਕੱਢੇ। ਤੋਤਾ ਕੱਢ, ਤੋਤਾ ਹੈ ਹੀ ਉਸ ਬੰਦੇ ਦਾ ਆ, ਉਹਨੇ ਤੈਨੂੰ ਪਤਾ ਇਹ ਹੀ ਤੁਹਾਡਾ ਤੋਤਾ ਹੈ। ਉਹ ਨਾ ਗੱਡੀ ਹੋ ਗਈ ਆ। ਮੈਂ ਅੱਛਾ ਮੈਂ ਗੱਲ ਕਹਿਣ ਵਾਸਤੇ ਆਈ ਤਾਂ ਬੜੀ ਗੱਲ ਹੋ ਗਿਆ। ਮੈਂ ਤੇ ਬਣਾਇਆ ਪਾਰਲਰ। ਅੱਛਾ ਜੀ। ਠੀਕ ਹੈ। ਇੱਥੇ ਕੋਈ ਵੀ ਕਸਟਮਰ ਆਇਆ, ਕੋਈ ਕੁੜੀ ਆਈ ਇੱਥੇ, ਜੇ ਕਿਸੇ ਨੇ ਅੱਖ ਚੁੱਕ ਕੇ ਵੇਖਿਆ ਤੇ ਮੇਰੇ ਤੋਂ ਬੜਾ ਕੋਈ ਨਹੀਂ ਅੱਖ ਚੁੱਕ ਕੇ ਵੇਖੀਏ ਅਸੀਂ ਅੱਖਾਂ ਚੁੱਕ ਕੇ ਵੇਖੀਏ, ਅਸੀਂ ਲੱਤਾਂ ਚੁੱਕ ਕੇ ਵੇਖਾਂਗੇ। ਤੂੰ ਪਾਰਲਰ ਬਣਾਇਆ? ਪਾਰਲਰ? ਹਾਂਜੀ ਮੈਂ ਐਂ ਕਰਕੇ ਪਾਰਲਰ ਬਣਾਇਆ। ਵਿੱਚ ਆਲੂ ਪਾਏ ਸੀ। ਆਲੂ ਪਾਰਲਰ ਬੜੇ ਮਜ਼ੇਦਾਰ ਬਣ ਆ ਦਾਈ ਆਹ ਦਾ। ਸਾਰੇ। ਓਏ ਓਏ ਆ ਵੇਖੋ, ਉਹ ਤੁਹਾਡੀ ਭੈਣ ਨੂੰ ਹਸਾਇਆ ਦਾ। ਇਹ ਦੱਸੋ, ਇਹ ਵੇਖੋ ਤੁਸੀਂ ਇਹਦੀ ਇੱਜ਼ਤ ਕਰੋ, ਕੁੜੀ ਬੜੀ ਮਿਹਨਤ ਕਰਨ ਵਾਲੀ ਆ। ਹਾਂ। ਉਹ ਪਰਲੇ ਦਾ ਤਾਰਫ ਹੈ ਤੈਨੂੰ? ਨਹੀਂ ਹੈਦਾ ਜੀ? ਇਹ ਸਿੰਧੂ ਆਏ ਆ, ਬਲਾਵਲ ਦੇ ਸਾਲੇ ਆ। ਤੇ ਇਹਦਾ ਤਾਰਫ ਹੈ ਤੈਨੂੰ? ਇਹ ਕੌਣ ਹੈ ਜੀ? ਇਹਦਾ ਇਹਦੇ ਫਦਰੋਂ ਦੇ ਨਾਂ ਨੂੰ ਭੈਣ ਦੇਣੀ ਆ। ਨਾ 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 ਵੀ ਸਿਆਸਤ 'ਚ ਭੈਣ ਨਾ ਦਿਓ। ਅੱਛਾ ਮੈਂ ਨਾ ਦੱਸ ਲੱਗੀ ਆ। ਮੈਂ ਸਿਰਫ ਇੰਨਾ ਕਹਿ ਰਹੀ ਸੀ, ਮੇਰੇ ਕਸਟਮਰ ਤੇ ਕੋਈ ਆਏ, ਇੱਥੇ ਕੋਈ ਢੋਲ ਵਜਾਇਆ ਜਾਂ ਤੇ ਕੋਈ ਫਾਇਲ ਕੱਢੀ ਜਾਂ ਤੇ ਕੋਈ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। ਓ ਮਾਈ ਗॉड। ਜਾਣੇ ਦੋ ਉਹ ਇਹ ਕੰਮ ਹਰਾਮ ਕੋ ਦੇ ਜਾਣੇ ਦਾ, ਦੋ। ਉਹਦਾ ਮੂੰਹ ਹੀ ਕਿਸੇ ਚੀਜ਼ ਨਾਲ ਮਿਲਦਾ ਆ। ਮੇਰੇ ਅੰਦਰ ਪੱਥਰ ਟੈਲ ਦਾ ਕੰਮ ਹੋ ਰਿਹਾ। ਮੈਨੂੰ ਲੱਗਦਾ ਵੱਡਾ ਹੀ ਅਫਸਰ ਕੋਈ ਆਉਣ ਵਾਲਾ। ਜਦੋਂ ਆਇਆ ਮੈਂ ਕੋਲ 50,000 ਲੈਣਾ, ਮੈਂ ਇੱਥੇ ਦੁਕਾਨ ਪਾਉਣੀ। ਯਾਰ ਪਤਾ ਕੀ ਗੱਲ, ਜੇ 50,000 ਤੂੰ ਲੈਣਾ, ਮੈਨੂੰ 20,000 ਰੁਪਇਆ ਨਹੀਂ ਤੇ 20,000 ਤੂੰ ਕਾਹਦਾ ਲੈਣਾ? ਉਹ ਬੁੱਝ ਲਿਆ, ਬੁੱਝ ਲਿਆ, ਬੁੱਝ ਲਿਆ। ਓਏ ਲੱਗਦਾ, ਓਏ ਮੈਨੂੰ ਲੱਗਦਾ ਕਿਸੇ ਦਾ ਕੱਟਾ ਖੁੱਲ ਗਿਆ। ਉਹ ਨਹੀਂ ਆ ਦਫ਼ਤਰ ਜਿਹੜਾ ਨਾ, ਆਓ ਇਹ ਬਾਹਰਲੇ ਮੁਲਕ ਵਾਲੀ ਏਜੰਸੀ ਦਾ ਵੇਲਾ ਸਾਊਥ ਅਫਰੀਕਾ ਚੋਂ ਬੰਦਾ ਭੇਜਿਆ। अस्सलाम वालेकुम सर। सर ਕੀ ਹਾਲ ਹੈ? ਠੀਕ ਹੋ ਸਰ? ਤੁਹਾਡੇ ਅੱਗੇ ਰਿਕੁਐਸਟ ਕਰਨੀ ਸੀ, ਮੈਂ ਇੱਥੇ ਤਨਖਾਹ ਥੋੜੀ ਆ, ਤੁਸੀਂ ਵੱਡੇ ਬੰਦੇ ਲੱਗਦੇ ਹੋ, ਮੈਨੂੰ ਕੋਈ ਅੱਛੀ ਜੌਬ ਦਵਾ ਦਿਓ ਸਰ, ਮਿਹਰਬਾਨੀ ਤੁਹਾਡੀ, ਸ਼ੁਕਰੀਆ ਸਰ। ਮੈਨੂੰ ਭਾਵੇਂ 50,000 ਡਾਲਰ ਦੇ ਦਿਓ ਤੇ ਭਾਵੇਂ ਵੈਸੇ 50,000 ਦੇ ਦਿਓ, ਮੈਂ ਉੱਥੇ ਦੁਕਾਨ ਪਾਉਣੀ ਆ। ਸਹੀ ਗੱਲ ਹੈ। ਕੌਣ ਮੇਰੇ ਵੇਲਾ? ਸਾਹਿਬ ਜਦੋਂ ਤੁਸੀਂ ਪੈਸੇ ਸਾਰਿਆਂ ਨੂੰ ਦੇਣ ਦੇ 20,000 ਰੁਪਇਆ ਮੈਨੂੰ ਵੀ ਚਾਹੀਦਾ, ਮੇਰੇ ਨਾਲ ਜਹਾਜ਼ ਦਾ ਇੰਜਨ ਹੋਣ ਵਾਲਾ ਵਾ। ਤੁਹਾਡੀ ਮਿਹਰਬਾਨੀ ਸਰ, ਮੈਨੂੰ ਰਿਕੁਐਸਟ ਹੈ ਪਲੀਜ਼ ਸਰ। ਮੇਰੇ ਕੋਲ ਤੁਸੀਂ ਪਰੇ ਚੱਲ ਜਾਓ, ਮੇਰੀ ਅੱਖਾਂ 'ਚ ਪੈਂਦੇ ਆ। ਲੱਖ ਰੁਪਈਆ ਸਰ, ਲੱਖ ਰੁਪਈਆ ਚਾਹੀਦਾ, ਢੋਲ ਦਾ ਪੁੜਾ ਪਾਉਣਾ ਤੇ। ਪੈਸੇ ਪੂਸੇ ਬਾਵਾ ਹੋਣੇ ਨੇ, ਇੰਨੀ ਤੇ ਇੰਨਾ ਹੀ। ਸਰ ਤੁਸੀਂ 10,000 ਰੁਪਇਆ ਚਾਹੀਦਾ ਆ। ਆ ਤੋਤਾ ਮੈਂ ਲਿਆਉਣਾ ਆ ਇਹਦੇ ਨਾਲ ਦਾ। ਸਿੱਧਾ ਦੱਸਾਂ, ਤੂੰ 7600 ਰਕਸ਼ੇ ਦੀ ਤਰੀਕ ਦੇਣੀ ਆ। ਸਰ ਜਲਦੀ ਦੇ ਦੇਣਾ ਸਰ, ਮੈਨੂੰ ਨਾ ਪੈਸੇ ਦੀ ਬੜੀ ਐਮਰਜੈਂਸੀ ਜ਼ਰੂਰਤ ਹੈ। ਵੇਖਿਆ ਵੱਡਾ ਬੰਦਾ ਲੱਗਦਾ ਜਿਹੜਾ ਬੋਲ ਕੇ ਵੀ ਨਹੀਂ ਗਿਆ, ਜਵਾਬ ਵੀ ਯਾਰ ਦੇਣਾ ਦੇਣਾ ਨਹੀਂ ਕੀਤਾ। ਬਾਬਾ ਜੀ ਯਾਰ ਐਸੇ ਵੀ ਬੰਦੇ ਆ, ਵੇਖੋ ਨਾ, ਉਹਨੇ ਆਉਂਦਿਆਂ ਸਾਨੂੰ ਪੈਸੇ ਹੀ ਦੇ ਦੇਣੇ ਆ। ਹਾਂ, ਅੱਲਾ ਦੇ ਨੇਕ ਬੰਦੇ ਆ ਨੇ। ਬੰਦਾ ਕੋ ਅਮੀਰ ਹੀ ਆ ਯਾਰ, ਕਰੋੜਾਂ ਰੁਪਏ ਦੀ ਤਾਂ ਉਹਨੇ ਆਪਣੇ ਤੇ ਕਲਿਆਗੀ ਲਾਈ ਆ। ਤੁਸੀਂ ਇਹ ਵੇਖੋ ਜਿਹੜਾ ਅਸੀਂ ਫਰਾਡ ਦਾ ਕੰਮ ਕਰ ਰਹੇ ਹਾਂ, ਜਾਨ ਛੁੱਟ ਜਾਏਗੀ ਫਰਾਡੀਏ ਤੋਂ। ਹਾਂ ਯਾਰ 20,000 ਰੁਪਏ ਮੈਨੂੰ ਮਿਲ ਜਾਵੇ ਨਾ, ਮੇਰੇ ਜਹਾਜ਼ਾਂ ਦਾ ਕੰਮ ਹੋਣ ਵਾਲਾ ਵਾ। ਇਹ ਮਾਂ ਨਾਲ ਜਾਂਦੇ ਆ ਤੇ ਰਾਹ 'ਚ ਰਹਿ ਜਾਂਦੇ ਆ।
ਉਹ ਅਗਲੇ ਦਾ ਤਾਂ ਟਾਇਰ ਟੂ ਪਵਾ ਲਵੇ ਨਾ ਤੇ ਕਿਤੇ ਨਹੀਂ ਜਾਂਦਾ ਉਹ ਨਹੀਂ ਮੈਂ ਤਾਂ ਇਸੇ ਕਰਕੇ ਪਿੱਛੇ ਨੂੰ ਲਿਆਉਣਾ ਹੁੰਦਾ ਹਾਏ ਹਾਏ ਇਹ ਟਾਟੂ ਪੈਣ ਵਾਲਾ ਇਹਨੂੰ ਤਾਂ ਪੱਗ ਨੂੰ ਚਲਾਈਦਾ ਨਹੀਂਗਾ ਸਾਹ ਜੀ ਤੁਹਾਨੂੰ ਪੈਸੇ ਮਿਲ ਗਏ ਇਸ ਬੰਦੇ ਕੋਲੋਂ ਤੁਸੀਂ ਕੀ ਕਰੋਗੇ ਮੈਂ ਪੈਸੇ ਲੈ ਕੇ ਤੋਤਾ ਨੇ ਆਉਣਾ ਆ ਅੱਛਾ ਜੀ ਆ ਕਿਆ ਮੈਂ ਤੈਨੂੰ ਆਖਦਾ ਪਿਆ ਹੁਣ 11:22 ਤੇ ਮੈਂ ਫੋਨ ਕਰਕੇ ਤੁਹਾਨੂੰ ਫੜਵਾ ਦੇਵਾਂ ਕਿਉਂ 11 ਬਾਈ ਵਾਲੇ ਫੜਨ ਲੱਗ ਗਏ 6 ਨੰਬਰ ਦਾ ਲੋਟਾ ਕਿੱਥੇ ਆ ਮੈਂ ਤੁਹਾਨੂੰ ਦੱਸਦਾ ਲੋਟਾ ਪਤਾ ਕੀ ਆ ਨਹੀਂ ਜਿਹੜਾ ਬੰਦਾ ਬੈਠਾ ਇਹਦੇ ਮਹਿਮਾਨ ਆ ਜੀ ਇਹਨੇ ਚਾਹ ਮੰਗਵਾਈ ਉਹ ਚ ਅਸੀਂ ਖੁਦ ਬੜੇ ਉਧਰ ਦੀ ਮੰਗਵਾਈ ਦਾ ਤੁਸੀਂ ਟੀਰੇ ਰੱਖ ਦਿਓ ਆ ਬੰਦਾ ਬੈਠਾ ਵਾ ਜਵਾਬ ਉਧਰ ਦੇ ਹੁੰਦੇ ਮੈਨੂੰ ਉਧਰੋਂ ਹੀ ਆਵਾਜ਼ ਆਈ ਹੈ ਐਵੇਂ ਪੜ੍ਹੀ ਲਿਖੀ ਗੱਲ ਕੀਤੀ ਵੈਰੀ ਗੁੱਡ ਜਾ ਚੱਲ ਜਾ ਬਾਹਰ ਓਏ ਚਲੋ ਇਹ ਦੋ ਬੱਚੇ ਨੂੰ ਜਾਈ ਹਲੇ ਟਾਈਮ ਚਲਾ ਓਏ ਚਲੋ ਲਓ ਜੀ ਮੈਂ ਤੁਹਾਨੂੰ ਇਹ ਗੱਲ ਸਾਲਿਆ ਕੀ ਗੱਲ ਉਹ ਸਾਲਿਆ ਉਰੇ ਹੀ ਰੱਖੀ ਸੀ ਲੈ ਪੂਰੀ ਜ਼ਿੰਦਗੀ ਮੈਂ ਪਹਿਲੀ ਵਾਰੀ ਦੇਖਿਆ ਫੌਰੀ ਮਿਹਦੇ ਤੇ ਐਕਸ਼ਨ ਹੁੰਦਾ ਵਾਜਵਾ ਅੱਛਾ ਮੈਂ ਤੁਹਾਡੇ ਕੋਲ ਜਿਹੜਾ 50000 ਲੈਣਾ ਉਹਦਾ ਆਹੋ ਉਹ ਚੋਂ 20 ਰੁਪਏ ਕੱਟ ਲਿਓ ਮਾਸ਼ਾਅੱਲਾ ਤੁਹਾਡੀ ਸ਼ਕਲ ਹੀ ਐਸੀ ਆ ਕਿ ਬੰਦੇ ਨੂੰ ਦੇਖਦੇ ਹੀ ਭਾਰ ਪੈਣ ਲੱਗ ਜਾਂਦਾ ਪਹਿਲੇ ਜੋ 20 ਘਟਾਤੇ ਇਹਨੂੰ ਕਹਿੰਦੇ ਚੱਲਦੇ ਕੰਮ 'ਚ ਹੇਠ ਉੱਤਾ ਲਓ ਜੀ ਇਹ ਤੁਸੀਂ ਭਾਈਆਂ ਕੋ ਸਿੱਖ ਲਵਾਈ ਕਿਉਂ ਇੰਨੀ ਛੇਤੀ ਗੱਲ ਅਦਰ ਕਿਠਾ ਬਸ ਇੰਨਾ ਹੀ ਕੰਮ ਸੀ ਸਾਡਾ ਓਏ ਨਾਲ ਦੋ ਮੇਰੇ ਧਿਆਨ ਨਾਲ ਰੱਖਿਓ ਮੈਂ ਪਾਣੀ ਪਾਇਆ ਵਾਂ ਪਾਣੀ ਨਾ ਪਾ ਓਏ ਦੁਕਾਨਦਾਰੀ ਭਰੀ ਭਰੀ ਚੰਗੀ ਲੱਗਦੀ ਆ ਉਹ ਤੇਰੇ ਇੱਥੇ ਸੱਟ ਤਾਂ ਨਹੀਂ ਲੱਗੀ ਉੱਠਣ ਲੱਗਿਆ ਇਹ ਟੂਟੀ ਹਿੱਲਣ ਲੱਗ ਗਈ ਆ ਆ ਬਿਲਸਾਂ ਦੇ ਮਗਰ ਯਾਰ ਰਾਜ ਨਾ ਡੇਪ ਪਵੇ ਕਿਤੇ ਆ ਜਾ ਤੇ ਜਿੱਦਾਂ ਜਾਣ ਡਿਆ ਮੈਨੂੰ ਲੱਗਦਾ ਨੇ ਇੱਟਾਂ ਕਰਨੀਆਂ ਵੈਸੇ ਇੱਕ ਗੱਲ ਆ, ਇਹ ਬੰਦਾ ਚੰਗਾ ਬੱਚੀ ਨੂੰ ਆਉਂਦੀ ਬੋਣੀ ਹੋ ਗਈ ਹੈ ਅੱਜ ਸਵੇਰ ਦੇ ਬੈਠੇ ਆ, ਕੋਈ ਗਾਹਕ ਨਹੀਂ ਆਇਆ ਇਹ ਹੁੰਦੇ ਆ ਨਸੀਬ ਆਪਣੇ ਆਪਣੇ ਕਿ ਤੁਸੀਂ ਆਪ ਕੋ ਨਵਾਂ ਕੰਮ ਕੀਤਾ ਕਿ ਉਹਦੇ ਕੀਤੇ ਤੇ ਖੁਸ਼ ਹੋ ਕੇ ਆ ਗਏ ਵੈਸੇ ਮੈਂ ਤੇਰੇ ਕੋ ਆ ਕੇ ਲੈਣਾ ਪਾਣੀ ਪਾਇਆ ਹੋਇਆ ਧਿਆਨ ਰੱਖਣਾ ਭਾਈ ਉਹ ਪਾਣੀ ਨਾ ਰੋੜਨਾ ਕਿਉਂ ਉਹਨੇ ਤੇ ਉਹ ਫੇਰ ਹੀ ਕਵਾਂ ਪਾਣੀ ਨਾ ਰੋੜਨਾ ਛਾਪਰ 'ਚ ਪਾ ਕੇ ਜਾਣ ਲੱਗੇ ਬੱਚਿਆਂ ਨਹੀਂ ਲੈ ਜਾਣਾ ਹੈ ਆਹੋ ਉਹਨਾਂ ਨੇ ਉਦਾਂ ਸਟ੍ਰਾਬੇਰੀ ਕਦੀ ਡਾਇਰੈਕਟ ਖਾਧੀ ਨਹੀਂ ਜੀ ਤੁਸੀਂ ਇਲਾਮ ਆਫਿਸ ਵਿੱਚ ਚਲਾਨ ਭਰਉਂਦੇ ਉਹ ਖਾਂਦੇ ਪੀਂਦੇ ਘਰ ਦਾ ਲੱਗਾ ਕੀ ਹੋਇਆ ਉਹ ਮੈਂ ਛਾਪਰ 'ਚ ਪਾ ਕੇ ਨਾ ਉਤਲੇ ਖਾਣੇ 'ਚ ਰੱਖਤੀ ਫ੍ਰਿਜ 'ਚ